ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਥਰਡ ਵਾਲੇ ਸੈਕਸ਼ਨ ਵਿੱਚ ਤੁਸੀਂ ਸਾਡੇ ਦਰਸ਼ਕਾਂ ਨਾਲ ਕਿਹੜਾ ਇਸ਼ੂ ਡਿਸਕਸ ਕਰਨ ਜਾ ਰਹੇ ਹੋ? देखो कुछ फेसबुक मैसेजेस ने। वीर मेघराज सिंह लिखते हैं, डॉक्टर साहब मैनू इंज लगता है पूरे वर्ल्ड के अंदर सिर्फ डॉक्टर अमरजीत सिंह जी खालसा ਅਤੇ TV 84 ਹੀ ਜਾਗਰੂਕ ਅਤੇ ਦੂਰਅੰਦੇਸ਼ੀ ਵਾਲੇ ਹਨ, ਬਾਕੀ ਸਭ ਸੌਂ ਗਏ ਹਨ। ਖਾਲਿਸਤਾਨ ਜ਼ਿੰਦਾਬਾਦ। ਤੁਹਾਡਾ ਸ਼ੁਕਰੀਆ ਮੇਘਰਾਜ ਸਿੰਘ ਜੀ, ਪਰ ਇਵੇਂ ਨਹੀਂ ਹੈ। ਹਰ ਜਿਹੜੇ ਪਾਸੇ ਕੋਈ ਨਾ ਕੋਈ ਵੀਰ ਭੈਣਾਂ ਸੰਸਥਾਵਾਂ ਆਪੋ ਆਪਣੇ ਵਿੱਤ ਅਨੁਸਾਰ ਕੋਸ਼ਿਸ਼ ਕਰ ਰਹੀਆਂ ਨੇ। ਅਸੀਂ ਉਹਨਾਂ ਦਾ ਇੱਕ ਬਹੁਤ ਛੋਟਾ ਜਿਹਾ ਹਿੱਸਾ ਹੈ ਔਰ ਸਾਡਾ ਮਕਸਦ ਹੀ TV 84 ਦਾ ਅਵੇਅਰਨੈਸ ਪੈਦਾ ਕਰਨਾ ਹੈ। ਪਰ ਤੁਹਾਡੀ ਸ਼ਲਾਘਾ ਦੇ ਲਈ ਸ਼ੁਕਰੀਆ। ਵੀਰ ਮੋਹਨਜੀਤ ਸਿੰਘ ਖਾਲਸਾ ਲਿਖਦੇ ਨੇ, ਰਾਜ ਕਰੇਗਾ ਖਾਲਸਾ ਕਿਉਂਕਿ ਕਲਗੀਆਂ ਵਾਲਾ ਆਪ ਅੰਗ ਸੰਗ ਸਹਾਈ ਹੈ, ਪਰ ਆਲਵੇਜ਼ ਬੀ ਰੈਡੀ। ਜੰਗ ਹੁਣ ਕਲਾਈਮੈਕਸ ਤੇ ਹੈ, ਬੀ ਕੇਅਰਫੁਲ। ਬਹੁਤ ਸ਼ੁਕਰੀਆ। ਬਿਲਕੁਲ ਸਿੱਖ ਔਰ ਮੁਸਲਮਾਨ ਜੇ ਸਾਡੇ 'ਚ ਯਕੀਨ ਨਾ ਰਹੇ, ਫੇਥ ਨਾ ਰਹੇ ਤੇ ਫਿਰ ਅਸੀਂ ਕੁਛ ਨਹੀਂ ਹੈ। ਸੋ ਅਲਟੀਮੇਟਲੀ ਸਾਡੀ ਡੈਸਟਨੀ 10ਵੇਂ ਪਾਤਸ਼ਾਹ ਨੇ ਖਾਲਸਾ ਅਕਾਲ ਪੁਰਖ ਕੀ ਫੌਜ ਤੇ ਰਾਜ ਕਰੇਗਾ ਖਾਲਸਾ ਨਾਲ ਕਿ ਸਿੱਖ ਸੋਵਰਨ ਨੇ ਕਿਸੇ ਦੇ ਮੁਤਾਜ ਨਹੀਂ ਹੋਣਗੇ। ਖਾਲਸਾ ਬਾਦਸ਼ਾਹ ਜਾਂ ਬਾਗੀ, ਜਾਂ ਅਸੀਂ ਸੋਵਰਨ ਹੈ ਜਾਂ ਆਪਣੀ ਸੋਵਰਨਟੀ ਲਈ ਲੜ ਰਹੇ ਹਾਂ। ਉਹਨਾਂ ਦਾ ਸ਼ੁਕਰੀਆ। ਪਰਮਜੀਤ ਸਿੰਘ ਗੁਰਫਤਿਹ ਡਾਕਟਰ ਸਾਹਿਬ ਐਂਡ ਐਵਰੀਵਨ ਐਲਸ ਕੀਪਸ ਅਪ ਦਾ ਸਿੱਖੀ ਸਪਿਰਿਟ, ਬ੍ਰਿਲੀਅੰਟ ਵਰਕ। ਗੁਰੂ ਸਾਹਿਬ ਆਲਵੇਜ਼ ਚੜ੍ਹਦੀ ਕਲਾ ਬਖਸ਼ਣ। ਲੌਂਗ ਲਿਵ TV 84 ਐਂਡ ਟੀਮ। ਖਾਲਿਸਤਾਨ ਜ਼ਿੰਦਾਬਾਦ। ਬਹੁਤ ਸ਼ੁਕਰੀਆ ਵੀਰ ਪਰਮਜੀਤ ਸਿੰਘ ਜੀ, ਬਹੁਤ ਪਿਆਰੇ ਕਾਮੈਂਟ ਦੇ ਲਈ। ਇਹਦੇ ਨਾਲ ਸਾਡੇ ਬਲੱਡ 'ਚ ਐਕਸਟਰਾ ਐਡਰੇਨਲਿਨ ਆ ਜਾਂਦਾ, ਹੌਸਲਾ ਹੁੰਦਾ। ਸਿੰਘ ਅਮਰਜੀਤ ਖਾਲਿਸਤਾਨੀ। ਗੁਰਫਤਿਹ ਡਾਕਟਰ ਸਾਹਿਬ। ਹਰਮੇਲ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਭੁਪਿੰਦਰ ਸਿੰਘ ਜੁਝਾਰ ਵਿਰਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਵਿੰਦਰ ਸਿੰਘ ਮਨਹਾਸ, ਉਹਨਾਂ ਨੇ ਪਾਕਿਸਤਾਨ ਦਾ ਨਕਸ਼ਾ ਬਣਾ ਕੇ ਟੈਰਰ ਅਟੈਕਸ ਕਿੱਥੇ ਕਿੱਥੇ ਹੋਏ ਨੇ ਔਰ ਫਿਰ ਉਹਨਾਂ ਨੇ ਕਿਹਾ ਵੀ ਇਜ਼ਨਟ ਇਟ ਲੁਕਸ ਲਾਈਕ ਦਾ ਪਲੈਨਡ ਗੇਮ। ਯੈਸ ਇਟ ਇਜ਼ ਅ ਪਲੈਨਡ ਗੇਮ। ਔਰ ਬਹੁਤ ਸ਼ੁਕਰੀਆ। ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਇਸ ਕਿਸਮ ਦੇ ਖੋਜੀ ਵੀਰ ਆਪਣੇ ਕਨਕਲੂਜਨ ਤੇ ਪਹੁੰਚਦੇ ਨੇ, ਬਿਲਕੁਲ ਠੀਕ ਫੋਲੋ ਕਰਕੇ। ਜਸਪ੍ਰੀਤ ਸਿੰਘ ਜੱਸੀ ਧਨੋਆ। ਬਲਹਾਰ ਸਿੰਘ ਕੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੀਬੀ ਫਰੀਦਾ ਖਾਨ, ਗ੍ਰੇਟ ਵਰਕ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਬੀਬੀ ਜੀ। ਬੜੀ ਦੇਰ ਬਾਅਦ ਤੁਹਾਡੀ ਲਿਖਤ ਆਈ ਹੈ। ਮੈਂ ਕਿਹਾ ਸ਼ਾਇਦ ਪਾਕਿਸਤਾਨ ਤੁਸੀਂ ਛੁੱਟੀਆਂ ਦੇ ਛੁੱਟੀ ਮਨਾਉਣ ਗਏ ਹੋ। ਫਾਹਦ ਲਿਖਦੇ ਨੇ, ਗੁੱਡ ਵਰਕ ਡਾਕਟਰ ਅਮਰਜੀਤ ਸਾਹਿਬ, ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ। ਔਰ ਜਿਹੜਾ ਨੈਕਸਟ ਇਸ਼ੂ ਤਾਂ ਬਹੁਤ ਵੱਡਾ ਨਹੀਂ ਹੈ, ਪਰ ਕਿਵੇਂ ਹਿੰਦੂਤਵਾ ਦਾ ਬੋਲ ਬਾਲਾ ਚਾਰ ਚਫੇਰੇ ਔਰ ਕਿਵੇਂ ਇਹ ਕਹਿੰਦੇ ਨੇ ਕਿ ਵੀ ਸਮਥਿੰਗ ਟੂ ਬੀ ਸ਼ਵਡ ਅੰਡਰ ਦਾ ਥਰੋਟ, ਕਿ ਵੀ ਤੁਸੀਂ ਘੋਲ ਕੇ ਪਿਆਣਾ। ਹੁਣ ਦਿੱਲੀ ਦੇ ਵਿੱਚ ਇੱਕ ਹਿੰਦੂਤਵਾ ਦੇ ਉੱਤੇ ਕਰੈਕਟਰ ਐਂਡ ਨੈਸ਼ਨਲਿਜ਼ਮ ਨਾਂ ਦੀ ਕਿਤਾਬ ਲਾਂਚ ਹੋਈ ਹੈ ਔਰ ਉਹਦੇ 'ਚ ਜਿਹੜਾ ਇਹਨਾਂ ਦਾ ਅਹੁਦੇਦਾਰ ਹੈ, ਬੁੱਕ ਔਨ ਹਿੰਦੂਤਵਾ ਸ਼ੁੱਡ ਬੀ ਮੇਡ ਕੰਪਲਸਰੀ ਰੀਡਿੰਗ ਫਾਰ ਐਨਵਾਇਜ਼ RSS। ਦਿੱਲੀ 'ਚ ਇੱਕ ਹਿੰਦੂਤਵਾ ਤੇ ਕਿਤਾਬ ਹਿੰਦੀ 'ਚ ਇਹਨਾਂ ਨੇ ਲਿਖਾਈ ਹੈ ਕੀ ਹੈ, ਔਰ ਉਹਦੇ 'ਚ ਉਹਨਾਂ ਦਾ ਉਹ ਬੰਦਾ ਕਹਿ ਰਿਹਾ ਹੈ, ਬੁੱਕ ਵਿਚ ਅੰਡਰਲਾਈਨਸ ਹਿੰਦੂਤਵਾ ਐਜ਼ ਇੰਡੀਆਜ਼ ਕਰੈਕਟਰ ਐਂਡ ਨੈਸ਼ਨਲਿਜ਼ਮ should be made a compulsory reading for countries' ambassadors, a senior RSS functionary suggested on Tuesday. The government should make compulsory reading of the book भारत को समझने की शर्तें, conditions to understand India, so that the envoys can inform the world about India from India's perspective, RSS Joint General Secretary Dattacharya Hosbale said. ਹੁਣ ਐਂਬੈਸਡਰਾਂ ਨੂੰ ਵੀ ਇਹ ਹਿੰਦੂਤਵਾ ਦੀਆਂ ਕਿਤਾਬਾਂ ਪੜ੍ਹਾਉਣਗੇ ਕਿ ਜੀ ਤੁਸੀਂ ਜਾ ਕੇ ਦੁਨੀਆ ਨੂੰ ਇਹ ਹਿਸਟਰੀ ਦੱਸਣੀ, ਉਹ ਨਹੀਂ ਜਿਹੜੀ ਕਿਸੇ ਹੋਰ ਨੇ ਲਿਖੀ ਹੈ ਕਿ ਵੀ ਅਲਟੀਮੇਟਲੀ ਜਿਹੜਾ ਹਿੰਦੂਤਵਾ ਕੀ ਹੈ। ਹੀ ਟਰਮਡ ਦਾ ਬੁੱਕ ਰਿਟਨ ਬਾਈ ਸੂਰਿਆਕਾਂਤ ਬਾਲੀ ਕੰਸੀਡਰਡ ਕਲੋਜ਼ ਟੂ RSS ਏ ਹੋਲੀ ਬੁੱਕ ਅਬਾਊਟ ਇੰਡੀਆਜ਼ ਐਕਚੁਅਲ ਹਿਸਟਰੀ, ਕਿ ਜੀ ਸਾਡੀ ਇਹ ਜਿਹੜੀ ਹੈ ਉਹ ਪਵਿੱਤਰ ਕਿਤਾਬ ਹੈ ਔਰ ਅਸਲੀ ਇਤਿਹਾਸ ਇਹਨੇ ਲਿਖਿਆ। ਬਾਲੀ ਇਨ ਦਾ ਪ੍ਰੀਫੇਸ ਆਫ ਹਿਸ ਬੁੱਕ ਹੈਜ਼ ਕਲੀਅਰਲੀ ਸਟੇਟਡ that Hindutva is India's character and nationalism. He has described this in his book at length also. I would like to make one suggestion. There are also conditions to represent Indian ambassador from this country go across the world. Therefore, this book should be translated into English and reading of it made compulsory for them, he said while releasing the book. ਉਹਨੇ ਕਿਹਾ ਜੀ ਤੁਸੀਂ ਜਦੋਂ ਇਹਨਾਂ ਨੂੰ ਭੇਜਣਾ ਐਂਬੈਸਡਰਸ ਨੂੰ, ਉਹਨਾਂ ਨੂੰ ਤੁਸੀਂ ਯਕੀਨੀ ਬਣਾਓ ਕਿ ਇਹ ਕਿਤਾਬ ਜਿਹੜੀ ਹੈ ਉਹਨਾਂ ਨੂੰ ਪੜ੍ਹਾਓ, ਜ਼ਰੂਰੀ ਉਹਨਾਂ ਦੇ ਉੱਤੇ ਜਿਹੜਾ ਹੈ ਉਸ ਪਾਠ ਨੂੰ ਰੱਖੋ ਔਰ ਇਹਦੇ ਬਿਨਾਂ ਇਹ ਗੱਲ ਨਹੀਂ ਬਣਨੀ ਹੈ। ਬੇਸ਼ੱਕ ਵਕਤ ਸੀਮਾ ਹੈ ਮੇਰਾ, ਲੇਕਿਨ ਕੁਇਕ ਵੀਰ ਮੋਹਨਜੀਤ ਸਿੰਘ ਖਾਲਸਾ
ਵੀਰ ਸਤਪਾਲ ਸਿੰਘ ਪੁਰੇਵਾਲ, ਅਮਰਜੀਤ ਸਿੰਘ ਬਾਜਵਾ, ਹਰਮੇਲ ਸਿੰਘ, ਦਿਲਬਾਗ ਸਿੰਘ ਔਰ ਹਰਜਿੰਦਰ ਸਿੰਘ ਜਿਹੜੇ ਨੇ ਟੋਰਾਂਟੋ ਤੋਂ ਸਾਡੇ ਹਮੇਸ਼ਾ ਹੋਸਟ ਰਹੇ। ਇਹਨਾਂ ਦੇ ਵੀ ਬੜੇ ਦਿਨਾਂ ਬਾਅਦ ਦੀਦਾਰ ਹੋਏ ਜੀ। ਸੁਖਵਿੰਦਰ ਸਿੰਘ ਰਿਆਤ, ਵਜ਼ੀਰ ਵਿਰਕ, ਬਰਾੜ ਰੋਡੇ, ਬਲਜੀਤ ਸਿੰਘ, ਇਹਨਾਂ ਸਾਰਿਆਂ ਦੇ ਮੈਸੇजेस ਦੀ ਥਾਂ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਪੰਜਵੇਂ ਪਾਤਸ਼ਾਹ ਦਾ ਰਾਗ ਦੇਵਗੰਧਾਰੀ ਵਿੱਚ ਸ਼ਬਦ ਜਿਹੜਾ ਉਹ ਚੁਣਿਆ ਵਿਚਾਰ ਲਈ। ਮਾਈ ਜੋ ਪ੍ਰਭ ਕੇ ਗੁਣ ਗਾਵੇ, ਸਫਲ ਆਇਆ ਜੀਵਨ ਫਲ ਤਾਂਕੋ, ਪਾਰ ਬ੍ਰਹਮ ਲਿਵ ਲਾਵੇ ਰਹਾਓ, ਸੁੰਦਰ ਸੁਗੜ ਸੂਰ ਸੋ ਬੇਤਾ, ਜੋ ਸਾਧੂ ਸੰਗ ਪਾਵੇ, ਨਾਮ ਉਚਾਰ ਕਰੇ ਹਰ ਰਸਨਾ, ਬਹੁੜ ਨਾ ਜੋਨੀ ਧਾਵੇ, ਪੂਰਨ ਬ੍ਰਹਮ ਰਵਿਆ ਮਨ ਤਨ ਮੈਂ, ਆਨ ਨ ਦ੍ਰਿਸ਼ਟੀ ਆਵੇ, ਨਰਕ ਰੋਗ ਨਹੀਂ ਹੋਵਤ ਜਨ ਸੰਗ, ਨਾਨਕ ਜਿਸ ਲੜ ਲਾਵੇ। ਇਸ ਸ਼ਬਦ ਦੇ ਵਿੱਚ ਸਤਿਗੁਰੂ ਫਰਮਾਉਂਦੇ ਨੇ ਮਾਈ, ਉਹ ਮਾਈ ਮਦਰ, ਹੈ ਮੇਰੀ ਮਾਂ, ਜੋ ਪ੍ਰਭ ਕੇ ਗੁਣ ਗਾਵੇ, ਜਿਹੜੇ ਰੱਬ ਦੀ ਇਬਾਦਤ ਕਰਦੇ ਨੇ, ਰੱਬ ਨੂੰ ਯਾਦ ਕਰਦੇ ਨੇ, ਰੱਬ ਦੇ ਨਾਲ ਜੁੜੇ ਹੁੰਦੇ ਨੇ, ਉਸ ਦੇ ਗੁਣ ਗਾਉਂਦੇ ਨੇ। ਸਫਲ ਆਇਆ ਜੀਵਨ ਫਲ ਤਾਂਕੋ, ਪਾਰ ਬ੍ਰਹਮ ਲਿਵ ਲਾਵੇ। ਉਹਨਾਂ ਦਾ ਇਸ ਜੀਵਨ ਦੇ ਵਿੱਚ ਇਨਸਾਨੀ ਜ਼ਿੰਦਗੀ ਉਹਨਾਂ ਦੀ ਸਫਲ ਹੈ, ਕਾਮਯਾਬ ਹੈ, ਬਾ ਮਤਲਬ ਹੈ, ਬਾ ਮਕਸਦ ਹੈ, ਜਿਨ੍ਹਾਂ ਨੂੰ ਰੱਬ ਭੁੱਲਦਾ ਨਹੀਂ ਹੈ ਔਰ ਜਿਹੜੇ ਰੱਬ ਦੀ ਯਾਦ ਦੇ ਵਿੱਚ ਜਿਹੜੇ ਨੇ ਆਪਣਾ ਧਿਆਨ, ਉਹਨਾਂ ਦਾ ਦਿਲ ਹਮੇਸ਼ਾ ਜਿਹੜਾ ਉਹ ਉਸ ਨਿਰੰਕਾਰ ਵੱਲ ਲੱਗਾ ਹੁੰਦਾ। ਸੁੰਦਰ ਸੁਗੜ ਸੂਰ ਸੋ ਬੇਤਾ, ਉਹ ਖੂਬਸੂਰਤ ਨੇ, ਉਹ ਸਿਆਣੇ ਨੇ, ਉਹ ਬਹਾਦਰ ਨੇ ਤੇ ਉਹ ਡਿਵਾਈਨ ਨੇ। ਹੁਣ ਇਹਦੇ ਲਈ ਅਸੀਂ ਜੇ ਅੰਗਰੇਜ਼ੀ 'ਚ ਕਹਿਣਾ ਹੋਏ ਕਿ ਬਿਊਟੀਫੁਲ, ਵਾਈਜ਼, ਬਰੇਵ ਐਂਡ ਡਿਵਾਈਨ, ਕਿ ਵੀ ਇਹ ਸਾਰੇ ਹੀ ਗੁਣ ਉਹਨਾਂ ਦੇ ਵਿੱਚ ਆ ਜਾਂਦੇ ਨੇ। ਉਹਨਾਂ 'ਚ ਬਹਾਦਰੀ, ਜਿਸ ਕੋ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਈਅਤ ਹੈ ਸੂਰਾ, ਕਿ ਵੀ ਸੂਰਬੀਰ ਹੀ ਉਹ ਹੈ ਬਹਾਦਰ ਜਿਹੜਾ ਰੱਬ ਨਾਲ ਜੁੜਿਆ, ਉਹਨੂੰ ਮੌਤ ਦਾ ਡਰ ਨਹੀਂ ਹੈ। ਜਿਹੜਾ ਮੌਤ ਤੋਂ ਨਹੀਂ ਡਰਦਾ, ਉਹ ਸੱਚ ਦੇ ਉੱਤੇ ਖਲੋਂਦਾ। ਉਹ ਜੰਗ ਦਾ ਮੈਦਾਨ ਹੋਏ, ਜੀਵਨ ਦੀ ਸਟਰਗਲ ਹੋਏ, ਉਸ ਦੇ ਅੰਦਰ ਨਿਮਰਤਾ ਹੁੰਦੀ ਹੈ, ਹਿਊਮਿਲਿਟੀ ਹੁੰਦੀ ਹੈ, ਪਰਉਪਕਾਰ ਹੁੰਦਾ ਹੈ। ਔਰ ਜਿਹਦੇ ਅੰਦਰ ਰੱਬ ਦਾ ਨਾਂ ਹੈ, ਜਿਹਦੇ ਅੰਦਰ ਚੰਦਨ ਨੇ, ਉਹਦੇ ਚਿਹਰੇ ਤੇ ਵੀ, ਉਸ ਦੇ ਵਜੂਦ ਚੋਂ ਵੀ ਉਹ ਖੁਸ਼ਬੂ ਆਏਗੀ। ਤੇ ਜਿਹਦੇ ਅੰਦਰ ਮੋਹ ਹੈ, ਗਰੀਡ ਹੈ, ਧੁਰ ਅੰਦਰ ਜਿਹੜਾ ਉਹ ਵਿਕਾਰਾਂ ਨਾਲ ਲੁੱਸਿਆ ਹੋਇਆ, ਉਹਦੇ ਚਿਹਰੇ ਤੋਂ ਵੀ ਜਿਹੜਾ ਉਹੀ ਕੋਈ ਨੈਗੇਟਿਵਿਟੀ ਨਿਕਲੇਗੀ। ਸੋ ਇਹੀ ਜਿਹੜੇ ਰੱਬ ਨਾਲ ਜੁੜੇ ਹੋਏ ਨੇ, ਉਹ ਸੁੰਦਰ ਸੁਗੜ ਸੂਰ ਸੋ ਬੇਤਾ, ਜੋ ਸਾਧੂ ਸੰਗ। ਪਰ ਇਹਦੇ ਲਈ ਬੜਾ ਜ਼ਰੂਰੀ ਹੈ, ਤੁਸੀਂ ਇਕੱਲੇ ਸਰਵਾਈਵ ਨਹੀਂ ਕਰ ਸਕਦੇ। ਈਵਨ ਇਫ ਤੁਸੀਂ ਜਿੰਨੀ ਮਰਜ਼ੀ ਨੋਬਿਲਿਟੀ ਰੱਖੋ, ਤੁਹਾਡਾ ਲਗਾਤਾਰਤਾ ਨਾਲ ਉਹਨਾਂ ਦੇ ਨਾਲ ਸਾਥ, ਉਹਨਾਂ ਦੀ ਸੰਗਤ, ਜਿਹੜੇ ਇਸ ਰਸਤੇ ਦੇ ਮੁਸਾਫਰ ਨੇ, ਜਿਹੜੇ ਇਸ ਰਸਤੇ ਦੇ ਪਾਂਧੀ ਨੇ, ਜਿਹੜੇ ਰੱਬ 'ਚ ਯਕੀਨ ਰੱਖਣ ਵਾਲੇ ਨੇ। ਨਾਮ ਉਚਾਰ ਕਰੇ ਹਰ ਰਸਨਾ, ਬਹੁੜ ਨਾ ਜੋਨੀ ਧਾਵੇ, ਜਿਹੜੇ ਰਸਨਾ ਜ਼ਬਾਨ ਨੂੰ ਕਹਿੰਦੇ ਨੇ, ਜਿਨ੍ਹਾਂ ਦੇ ਦਿਲ ਦੇ ਵਿੱਚ ਵੀ ਰੱਬ ਵਸਦਾ ਔਰ ਉਹਨਾਂ ਦੀ ਜ਼ਬਾਨ ਤੇ ਵੀ ਰੱਬ ਦਾ ਨਾਂ ਹੁੰਦਾ ਹੈ, ਉਹਨਾਂ ਨੂੰ ਜਿਹੜਾ ਉਹਨਾਂ ਦਾ ਜੀਵਨ ਸਫਲ ਹੁੰਦਾ ਹੈ। ਉਹਨਾਂ ਦਾ ਜਿਹੜਾ ਬਹੁੜ ਨਾ ਜੋਨੀ ਆਵੇ, ਬਾਰ-ਬਾਰ ਉਹ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਆਉਂਦੇ। ਪੂਰਨ ਬ੍ਰਹਮ ਰਵਿਆ ਮਨ ਤਨ ਮੈਂ, ਆਨ ਨਾ ਦ੍ਰਿਸ਼ਟੀ ਆਵੇ। ਫਿਰ ਉਹਨਾਂ ਦੀ ਨਜ਼ਰ ਦੇ ਵਿੱਚ, ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ, ਉਹਨਾਂ ਦੀ ਜੀਵਨ ਜਾਂਚ ਦੇ ਵਿੱਚ, ਕਿਉਂਕਿ ਅੰਦਰ ਰੱਬ ਵਸਿਆ ਹੋਇਆ ਮਨ ਔਰ ਤਨ, ਉਹ ਰੱਬ ਤੋਂ ਬਿਨਾ ਕਿਸੇ ਅੱਗੇ ਨਹੀਂ ਝੁਕਦੇ। ਅੱਜ ਹੀ ਮੈਂ ਰਾਮਾ ਇਕਬਾਲ ਦਾ ਇੱਕ ਸ਼ੇਅਰ ਕਿਤੇ ਪੜ੍ਹ ਰਿਹਾ ਸੀ, ਜਿਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਜਦੋਂ ਜਿਹੜਾ ਬੰਦਾ ਕਿਸੇ ਦੇ ਅੱਗੇ ਝੁਕਦਾ, ਇੱਕ ਮਨ ਦੀ ਦੁਨੀਆ 'ਚ ਜਿਉਂਦੇ ਨੇ, ਇੱਕ ਤਨ ਦੀ ਦੁਨੀਆ 'ਚ ਜਿਉਂਦੇ ਨੇ, ਪਰ ਇਹ ਜਿਹੜੀ ਗੱਲ ਹੈ, ਜਿਹੜਾ ਕਿਸੇ ਅੱਗੇ ਝੁਕਦਾ ਉਹ ਬਿਲਕੁਲ ਹੀ ਜਿਹੜਾ ਉਹ ਆਪਣੇ ਆਪ ਤੋਂ ਵੀ ਜਾਣਦਾ ਔਰ ਉਸ ਤੋਂ ਵੱਧ ਕੇ ਜਿਹੜਾ ਹੈ ਬਿਲਕੁਲ ਕੋਈ ਘਟੀਆ ਨਹੀਂ ਹੋ ਸਕਦਾ। ਕਿ ਭਾਈ ਇਹ ਕਲੰਦਰੀ ਗੱਲ ਉਹਨਾਂ ਨੇ ਕਲੰਦਰ ਨਾਲ ਜੋੜ ਕੇ, ਸਿਆਣੇ ਪੁਰਖ ਨਾਲ ਜੋੜ ਕੇ ਕਹੀ ਕਿ ਭਾਈ ਜਿਹੜਾ ਕਿਸੇ ਅੱਗੇ ਝੁਕਦਾ ਉਹਦਾ ਨਾ ਮਨ ਰਹਿੰਦਾ ਨਾ ਤਨ ਰਹਿੰਦਾ। ਪੂਰਨ ਬ੍ਰਹਮ ਰਵਿਆ ਮਨ ਤਨ, ਪਰ ਜਿਹੜਾ ਰੱਬ ਨਾਲ ਜੁੜਿਆ ਹੋਇਆ ਉਹਦੇ ਅੰਦਰ ਸਿਰਫ ਤੇ ਸਿਰਫ ਰੱਬ ਵਸਦਾ, ਆਨ ਨਾ ਦ੍ਰਿਸ਼ਟੀ ਆਵੇ। ਉਹਨਾਂ ਨੂੰ ਰੱਬ ਤੋਂ ਬਿਨਾ ਹੋਰ ਕੋਈ ਨਜ਼ਰ ਹੀ ਨਹੀਂ ਆਉਂਦਾ। ਔਰ ਅਸੀਂ ਜਦੋਂ ਇਹ ਬਾਣੀ ਦੇ ਵਿੱਚ ਪੜ੍ਹਦੇ ਹਾਂ ਕਿ ਭਾਈ ਨਾ ਕੋ ਵੈਰੀ ਵਿਸਰ ਗਈ, ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ,
ना को वैरी नहीं बेगाना सगल संग हमको बनाई। कोई वैरी नज़र नहीं आंदा, कोई बेगाना नज़र नहीं आंदा, आन ना दृष्टि आवे कोई होर ਜਿਹੜਾ ਉਹ ਨਜ਼ਰ। ਨਰਕ ਰੋਗ ਨਹੀਂ ਹੋਵਤ ਜਨ ਸੰਗ ਨਾਨਕ ਜਿਸ ਲੜ ਲਾਵੇ। ਹੁਣ ਬਹੁਤ ਵਾਰ ਹਾਲਾਂ ਇਹਨੂੰ ਅੱਡ ਅੱਡ ਨੇ, ਨਰਕ ਨੂੰ ਅੱਡ ਡਿਫਾਈਨ ਕੀਤਾ, ਰੋਗ ਨੂੰ ਅੱਡ ਕਿਹਾ ਹੈ ਕਿ ਜੀ ਉਹ ਨਰਕ 'ਚ ਨਹੀਂ ਜਾਂਦਾ, ਉਹਨੂੰ ਬਿਮਾਰੀ ਨਹੀਂ ਹੁੰਦੀ। ਮੈਂ ਸਮਝਦਾ ਹਾਂ ਵੀ ਨਰਕ ਰੋਗ ਵੀ ਬਹੁਤ ਵਾਰ ਅਸੀਂ ਆਪ ਹੀ ਆਪਣੇ ਆਪ 'ਚ ਜਿਹੜਾ ਉਸ ਨੂੰ ਸਹਾਰਦੇ ਹਾਂ, ਆਪਣੇ ਅੰਦਰ ਸਹੇੜਦੇ ਕਿ ਨੈਗੇਟਿਵਿਟੀ 'ਚ ਰਹਿਣਾ ਅਲਟੀਮੇਟਲੀ ਹੈਲ ਹੈ। ਹੁਣ ਹੈਲ ਦਾ ਜਿਹੜਾ ਵੀ ਕਾਨਸੈਪਟ ਹੈ ਜਿਸ ਵੀ ਮਜ਼ਹਬ ਦੇ ਵਿੱਚ, ਉਹ ਫਾਇਰ ਹੈ, ਅੱਗ ਹੈ, ਤੇ ਅੱਗੇ ਅੱਗ ਦਾ ਹੋਣਾ ਨਾ ਹੋਣਾ ਇਹ ਤਾਂ ਵੱਖਰਾ ਇੱਕ ਪਾਰਟ ਹੈ। ਮੈਂ ਸਮਝਦਾ ਵੀ ਜਿਹੜੇ ਰੱਬ ਤੋਂ ਟੁੱਟੇ ਹੁੰਦੇ ਨੇ ਉਹ ਤਾਂ ਸਾਰਾ ਦਿਨ ਹੀ ਨਰਕ 'ਚ ਹੁੰਦੇ ਨੇ। ਅੰਦਰਲੀ ਈਰਖਾ ਦੀ ਅੱਗ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ, ਇੱਕ ਦੂਸਰੇ ਪ੍ਰਤੀ ਨਫ਼ਰਤ ਦੀ ਅੱਗ। ਤੁਹਾਡੇ ਅੰਦਰ ਨਫ਼ਰਤ ਹੋਏ ਕਿਉਂ ਜਿਹਾ ਹੁੰਦਾ, ਅੰਦਰ ਸਾਰਾ ਸੜ ਜਾਂਦਾ। ਸੋ ਨਰਕ ਰੋਗ ਨਹੀਂ ਹੋਵਤ ਜਨ ਸੰਗ, ਜਿਹੜੇ ਰੱਬ ਦੇ ਨਾਲ ਲੱਗਦੇ ਨੇ ਉਹਨਾਂ ਨੂੰ ਇਹ ਰੋਗ ਨਹੀਂ ਵਿਆਪਦਾ। ਨਾਨਕ ਜਿਸ ਲੜ ਲਾਵੇ। ਪਰ ਪੰਜਵੇਂ ਨਾਨਕ ਇਹ ਯਾਦ ਕਰਵਾਉਂਦੇ ਨੇ ਕਿ ਭਾਈ ਇਹ ਫਿਰ ਰੱਬ ਦੇ ਹੱਥ ਹੈ ਕਿ ਉਸ ਦਾ ਕਰਮ, ਉਸ ਦੀ ਰਹਿਮਤ, ਉਸ ਦੀ ਬਖਸ਼ਿਸ਼, ਉਸ ਦੀ ਦਇਆ ਕਿ ਕਿਸ ਨੂੰ ਨੇ ਆਪਣੇ ਲੜ ਲਾਣਾ। ਨਾਨਕ ਨਦਰੀ ਕਰਮੀ ਦਾਤ। ਜੀ ਡਾਕਟਰ ਸਾਹਿਬ, ਇਹ ਅੱਜ ਦਾ ਵਿਚਾਰ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਤੇ ਅੱਜ ਦੇ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।